अस्सलाम वालेकुम जी। कोई दो भरा जनाब आपस से लड़ पौंदे ने ते कोल ही खलोता अब्बा हुणां दा तमाशा वेंदा पिया लड़दियां पियां दा ते बड़ा हसदा पिया उच्ची उच्ची। ते पुत्तर हुण प्यो कोलों पुछदे ने अब्बा जी कि असीं तां लड़दे पे आं, तुसीं क्यों हसदे पे हो? ते लड़दे जनाब किस तो पे कि थोड़ी जी जमीन आई उंदी वजह तो कमरा सी मकान सी घर सी उंदी वजह तो लड़दे पे आ। अग्गों अब्बा होरी आंदे ने कि पुत्तरा ਤੁਹਾਨੂੰ ਕੱਲ ਇੱਕ ਅਨਮੋਲ ਖਜ਼ਾਨਾ ਵੀ ਖਾਣਾ ਹੈ ਤੁਸੀਂ ਨਾ ਕੱਲ ਛੁੱਟੀ ਕੰਮ ਤੋਂ ਕਰੋ ਤੇ ਮੇਰੇ ਨਾਲ ਚੱਲੋ ਲੜੋ ਨਾ ਸੁਬਾਹ ਹੋਈ ਜਨਾਬ ਪੁੱਤਰਾਂ ਲਈ ਛੁੱਟੀ ਕੰਮ ਤੋਂ ਟੁਰ ਪਏ ਨਾਲ ਬੱਸ ਦੇ ਵਿੱਚ ਬੈਠੇ ਜਨਾਬ ਤੇ ਬੱਸ 'ਚ ਦੋ ਸੀਟਾਂ ਆਈਆਂ ਜਿਹਨੇ ਬੰਦੇ ਆ ਤਰੇ ਦੋ ਪੁੱਤਰ ਤੇ ਇੱਕ ਪਿਓ ਹੁਣ ਕਦੀ ਇੱਕ ਪੁੱਤਰ ਪਿਓ ਨਾਲ ਬਹਿ ਜਾਂਦਾ ਕਦੀ ਦੂਸਰਾ ਪਿਓ ਪੁੱਤਰ ਬਹਿ ਜਾਂਦਾ ਤੇ ਇਸੇ ਤਰ੍ਹਾਂ ਬੰਦੇ ਖਲੋਂਦੇ ਆਪਣੀ ਮੰਜ਼ਿਲ ਤੇ ਕੁਝ ਟਾਈਮ ਤੋਂ ਬਾਅਦ ਅੱਪੜ ਜਾਂਦੇ ਨੇ ਉਸ ਪਿੰਡ 'ਚ ਅੱਪੜ ਜਾਂਦੇ ਨੇ ਜਿੱਥੇ ਜਨਾਬ ਉਹਨਾਂ ਜਾਣਾ ਸੀ ਉੱਥੇ ਜਾ ਕੇ ਇੱਕ ਹਵੇਲੀ ਦੇ ਵਿੱਚ ਜਾਂਦੇ ਨੇ ਖੰਡਰ ਹਵੇਲੀ ਹੁੰਦੀ ਹੈ ਪੁਰਾਣੀ ਵਕਤਾਂ ਦੀ ਠੀਕ ਹੈ ਉਹਦੇ ਵਿੱਚ ਜਨਾਬ ਜਾਨਵਰਾਂ ਘੌਂਸਲੇ ਬਣਾ ਰਹੇ ਪਰਿੰਦੇ ਮਤਲਬ ਕਿਹੜੇ ਕਬੂਤਰਾਂ ਉਰਾਂ ਪਰਾਂ ਬੜੀ ਪੁਰਾਣੀ ਖੰਡਰ ਹੋਈ ਵੀ ਹੈ ਅੱਛਾ ਉੱਥੇ ਜਾ ਕੇ ਵੇਂਦੇ ਨੇ ਤੇ ਅੱਬੇ ਜਨਾਬ ਰੋਣ ਲੱਗ ਪੈਂਦੇ ਨੇ ਉੱਚੀ ਉੱਚੀ ਬੜਾ ਤੇ ਪੁੱਤਰ ਪੁੱਛਦੇ ਨੇ ਅੱਬਾ ਜੀ ਰੋਣ ਤੁਸੀਂ ਕਿਉਂ ਲੱਗ ਪਏ ਹੋ ਅੱਗੇ ਅੱਬੇ ਹੋਰੇ ਜਾਂਦੇ ਨੇ ਕਿ ਮੇਰਾ ਤੇ ਤੁਹਾਡਾ ਇੱਥੇ ਬਚਪਨ ਗੁਜ਼ਰਿਆ ਹੈ ਇਸ ਹਵੇਲੀ ਦੇ ਵਿੱਚ ਠੀਕ ਹੈ ਇਹ ਹਵੇਲੀ ਕਦੀ ਸਾਡੀ ਹੁੰਦੀ ਸੀ ਤੇ ਮੈਂ ਆਪਣੇ ਭਰਾ ਨਾਲ ਲੜ ਪਿਆ ਸੀ ਇਸ ਹਵੇਲੀ ਦੀ ਵਜ੍ਹਾ ਤੋਂ ਕਿ ਮੈਨੂੰ ਦਿਓ ਇਹ ਹਵੇਲੀ ਤੇ ਲੇਕਿਨ ਹਵੇਲੀ ਤਾਂ ਮੈਨੂੰ ਮਿਲ ਗਈ ਸੀ ਲੇਕਿਨ ਮੈਂ ਆਪਣੇ ਭਰਾ ਨੂੰ ਖੋ ਛੜਿਆ ਸੀ ਬਚਪਨ ਵਿੱਚ ਉਸ ਟਾਈਮ ਠੀਕ ਹੈ ਅੱਜ ਤੋਂ ਕੁਝ ਅਰਸੇ ਪਹਿਲੇ ਦੀ ਗੱਲ ਹੈ ਠੀਕ ਹੈ ਭਰਾ ਮੇਰਾ ਬਾਹਰ ਟੁਰ ਗਿਆ ਤੇ ਲੇਕਿਨ ਹਵੇਲੀ ਮੈਨੂੰ ਇਹ ਮਿਲ ਗਈ ਹਵੇਲੀ ਮੈਨੂੰ ਦੇ ਛੜੀ ਲੇਕਿਨ ਮੇਰੇ ਭਰਾ ਨਾਲ ਮੇਰਾ ਬਾਈਕਾਟ ਹੋ ਗਿਆ ਪੱਕਾ ਪੱਕਾ ਉਮਰ ਲੱਗ ਗਈ ਲੇਕਿਨ ਮੈਂ ਭਰਾ ਦੀ ਸ਼ਕਲ ਤੱਕ ਨਹੀਂ ਵੇਖੀ ਨਾ ਮਿਲਿਆ ਨਾ ਉਹਦੀ ਫੈਮਿਲੀ ਨਾਲ ਲੇਕਿਨ ਤੁਹਾਨੂੰ ਇਸ ਤੋਂ ਦੱਸਦਾ ਪਿਆ ਕੱਲ ਤੁਸੀਂ ਵੀ ਲੜਦੇ ਪਿਆ ਹੋ ਥੋੜੇ ਜਿਹੇ ਮਕਾਨ ਦੀ ਵਜ੍ਹਾ ਤੋਂ ਲੇਕਿਨ ਇਹ ਸਾਰਾ ਕੁਝ ਇਸੇ ਤਰ੍ਹਾਂ ਖੰਡਰ ਹੋ ਜਾਣਾ ਤੁਹਾਡਾ ਤੁਸੀਂ ਬੱਸ ਦੇ ਵਿੱਚ ਬਹਿ ਕੇ ਹੋ ਕਦੀ ਤੁਹਾਡੀ ਹਮੇਸ਼ਾ ਵਾਸਤੇ ਬੱਸ ਦਾ ਸੀਟ ਤੱਕ ਨਹੀਂ ਹੋਈ ਇਹ ਵੀ ਇੱਕ ਬੱਸ ਦੀ ਸੀਟ ਤੱਕ ਹੈ ਕਿ ਤੁਹਾਡੀ ਹਮੇਸ਼ਾ ਵਾਸਤੇ ਨਹੀਂ ਹੋ ਸਕਦੀ ਇਹ ਤੁਹਾਡੇ ਵਾਸਤੇ ਕੁਝ ਅਰਸੇ ਤੱਕ ਤੁਹਾਨੂੰ ਮਾਲਕੀਅਤ ਦਿੱਤੀ ਗਈ ਹੈ ਹੁਣ ਤੁਸੀਂ ਬੜੇ ਅੱਛੇ ਤਰੀਕੇ ਨਾਲ ਦੋਸਤਾਨਾ ਤਰੀਕੇ ਨਾਲ ਖੁਸ਼ਗਵਾਰ ਮਾਹੌਲ ਨਾਲ ਰਹੋ ਕਿਹੜੇ ਜੰਗ ਤੁਸੀਂ ਰਹਿਣਾ ਹੈ ਉਹ ਸਲੂਕ ਨਾਲ ਰਹੋ ਤੁਹਾਡੇ ਵਾਸਤੇ ਵੀ ਇਹ ਵੀ ਸਬਕ ਇੱਕ ਮੈਸੇਜ ਮੈਂ ਦੇਣਾ ਵਾ ਤੁਹਾਨੂੰ ਇੱਕ ਮੁੱਲ ਦਿੱਤਾ ਸਮਝ ਲਓ ਸਬਕ ਸਮਝਾਈਏ ਸਾਰੀ ਗੱਲ ਸੁਣਾਉਣ ਦਾ ਮਕਸਦ ਇਹ ਹੈ ਕਿ ਯਾਰ ਅਗਰ ਤੁਸੀਂ ਥੋੜੇ ਚੰਦ ਜ਼ਮੀਨ ਦੇ ਟੁਕੜੇ ਵਾਸਤੇ ਲੜਦੇ ਹੋ ਆਪਣੇ ਨਾਲ ਆਪਣੇ ਭਰਾਵਾਂ ਨਾਲ ਆਪਣੇ ਮਾਂ-ਪਿਓ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਯਾਰ ਇਹ ਚੰਦ ਦਿਨ ਦੇ ਮਹਿਮਾਨ ਜੇ ਤੁਹਾਡੇ ਕੋਲ ਠੀਕ ਹੈ ਕਿੰਨਾ ਚਿਰ ਤੁਹਾਡੇ ਕੋਲ ਰਹਿਣੀ ਹੈ ਜ਼ਿੰਦਗੀ ਤੁਹਾਡੇ ਕੋਲ ਕਿੰਨਾ ਕੁ ਚਿਰ ਇਹ ਮਕਾਨ ਇਹ ਜ਼ਮੀਨ ਇਹ ਕਿੰਨਾ ਚਿਰ ਚੰਦ ਦਿਨ ਅਖੀਰ ਆ ਕੇ ਉਤਲਿਆਂ ਨੇ ਆ ਜਾਣਾ ਉਹਨਾਂ ਆ ਕੇ ਰਹਿਣਾ ਤੁਸੀਂ ਅਗਾਂ ਟੁਰ ਜਾਣਾ ਕਬਰਾਂ 'ਚ ਤੁਹਾਡੇ ਵਾਸਤੇ ਉਹ ਇਹ ਪੱਕੀ ਟਿਕਾਣਾ ਕਬਰ 'ਚ ਕਿਹੜੇ 2 ਗਜ਼ ਜ਼ਮੀਨ ਹੀ ਬਸ ਬਾਕੀ ਇਹ ਜ਼ਮੀਨ ਕਿਹੜੀ ਦੁਨੀਆਦਾਰੀ ਦੀ ਹੈ ਮਕਾਨ ਇਹ ਆਰਜ਼ੀ ਹੈ ਚੰਦ ਡੰਗ ਸਿਰਫ ਤੁਹਾਨੂੰ ਰਹਿਸ਼ ਦਿੱਤੀ ਗਈ ਹੈ ਤੁਸੀਂ ਰਹੋ ਕੁਝ ਚੰਗੇ ਅਮਾਲ ਕਰੋ ਫਿਰ ਜਾ ਕੇ ਤੁਹਾਨੂੰ ਅਗਈ ਕਬਰ ਮਿਲਣੀ ਹੈ ਨਸੀਬ ਹੋਣੀ ਹੈ ਠੀਕ ਹੈ ਤੇ ਗੱਲ ਇਹ ਹੈ ਫਰਮਾਇਸ਼ ਤੁਹਾਡੀ ਗੁਜ਼ਾਰਿਸ਼ ਇਹ ਕਿ ਜਿੰਨਾ ਚਿਰ ਤੁਸੀਂ ਰਹਿਣਾ ਦੁਨੀਆ ਤੇ ਪਿਆਰ ਮੁਹੱਬਤ ਨਾਲ ਰਹੋ ਯਾਰ ਇਹ ਕੁਝ ਨੇ ਜ਼ਮੀਨਾਂ ਜਾਇਦਾਦਾਂ ਕੁਝ ਵੀ ਨਹੀਂ ਫਾਇਦਾ ਇਸ ਚੀਜ਼ ਦਾ ਰੱਖਿਆ ਸਲੂਕ ਨਾ ਰਹੋ ਤੇ ਗੱਲ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਤੇ ਦੋ ਇਜਾਜ਼ਤ ਅੱਲਾਹ ਹਾਫਿਜ਼